ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਜੁਲਾਈ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਗੱਲਾਂ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ, ਇਹ 'ਤੇ ਕੌਮੈਂਟ ਜ਼ਰੂਰ ਕਰੋ, ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਰੂਰ ਕਰੋ। ਹੁਣ ਆਉਣੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਜੀ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਫੋਟੋ ਅੱਜ ਕੱਲ੍ਹ ਪਾਕਿਸਤਾਨ ਦੀ ਹਰ ਅਖਬਾਰ 'ਤੇ ਆ ਰਹੀ ਹੈ। ਅੱਧੇ ਅੱਧੇ ਪੇਜ ਦੇ ਇਸ਼ਤਿਹਾਰ ਨੇ ਤੇ ਦੱਸਣ ਰਹੇ ਨੇ ਕਿ ਤਾਰੀਖੀ ਪੈਕੇਜ ਤੁਹਾਨੂੰ ਦਿੱਤਾ ਹੈ, ਤਾਰੀਖੀ ਰਿਲੀਫ ਦੇ ਛੱਡੀਏ, ਬਿਜਲੀ ਇੰਨੀ ਕੁ ਸਸਤੀ ਕਰ ਛੱਡੀਏ ਕਿ ਅਖੀਰੀ ਕਰ ਛੱਡੀਏ। ਤੇ ਉਹ ਅਖਬਾਰ ਦੇ ਵਿੱਚ ਜਿਸ ਵੇਲੇ ਤੁਸੀਂ ਇਸ਼ਤਿਹਾਰ ਦਿੰਦੇ ਹੋ ਤੇ ਮੁਤਮਈਨ ਕਿਸਮ ਦਾ ਚਿਹਰਾ ਵੇਖਦੇ ਹੋ, ਮੁਤਮਈਨ ਤੇ ਤੁਹਾਡਾ ਹਾਸਾ ਬੜਾ ਨਿਕਲ ਜਾਂਦਾ ਹੈ। ਰਫੀਕ ਹੱਸਣ ਡਿਆ ਬੈਠਾ ਜਦੋਂ ਮੈਂ ਮੁਤਮਈਨ ਕਿਹਾ। ਮੁਤਮਈਨ ਦੇ ਨਾਲ ਮੁਤਮਈਨ ਅੱਛਾ ਬੰਦਾ ਵੀ ਹੋ ਸਕਦਾ ਹੈ, ਸਿਰਫ ਮੁਤਮਈਨ ਦੇ ਨਾਲ ਮੁਤਮਈਨ ਬੇਸ਼ਰਮ ਹੀ ਨਹੀਂ ਲੱਗਦਾ, ਮੁਤਮਈਨ ਦੇ ਨਾਲ ਕਈ ਲਫ਼ਜ਼ ਲੱਗਦੇ ਨੇ। ਤੇ ਤੁਸੀਂ ਐਵੇਂ ਨਾ ਹੱਸਿਆ ਕਰੋ, ਮੈਂ ਉਹ ਗੱਲ ਨਹੀਂ ਆਖੀ ਜੇ ਤੁਸੀਂ ਹੱਸਣ ਡਏ ਹੋ। ਤੇ ਬੜੇ ਮੁਤਮਈਨ ਚਿਹਰੇ ਦੇ ਨਾਲ ਸ਼ਹਿਬਾਜ਼ ਸ਼ਰੀਫ ਸਾਹਿਬ ਦੀਆਂ ਤਸਵੀਰਾਂ ਅੱਧੇ ਅੱਧੇ ਪੇਜ 'ਤੇ ਛਪ ਰਹੀਆਂ ਨੇ ਅਖਬਾਰਾਂ 'ਤੇ। ਅਰਬਾਂ ਰੁਪਈਆ ਅਖਬਾਰਾਂ ਨੂੰ ਦੇ ਰਹੇ ਨੇ। ਤੁਹਾਨੂੰ ਰਿਲੀਫ ਦਾ ਉਹ ਦੱਸਣ ਦੇ ਨੇ ਵੀ 50 ਅਰਬ ਦਾ ਰਿਲੀਫ ਦਿੱਤਾ ਹੈ। 20 ਅਰਬ ਇਹ ਪਿਛਲੀ ਵਾਰੀ ਇਸ਼ਤਿਹਾਰਾਂ 'ਤੇ ਵੰਡ ਗਏ ਸਨ ਅਤੇ ਇਸ ਵਾਰੀ ਮੇਰਾ ਖਿਆਲ ਉਸ ਤੋਂ ਵੀ ਗਾਂਹ ਕੰਮ ਨਿਕਲਿਆ ਖਲੋਤਾ ਹੈ। ਅਤੇ ਮੈਨੂੰ ਇਹ ਲੱਗਦਾ ਵੀ ਆਖਿਰ ਦੇ ਉੱਤੇ ਰਿਲੀਫ ਤੋਂ ਬਹੁਤੇ ਪੈਸਿਆਂ ਦੇ ਇਸ਼ਤਿਹਾਰ ਇਹਨਾਂ ਖਰਚ ਦੇਣੇ ਨੇ। ਲੇਕਿਨ ਚਲੋ ਇਹ ਤਾਂ ਚਲੋ ਕੰਮ ਚੱਲ ਹੀ ਰਿਹਾ ਸੀ, ਲੇਕਿਨ ਇਹ ਰਿਲੀਫ ਵਾਕਿਆ ਹੀ ਕੀ ਰਿਲੀਫ ਹੈ। ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ, ਪਹਿਲਾਂ ਇਹਨਾਂ ਨੇ ਕੀਤਾ ਇਹ ਕਿ ਜਿਹੜਾ ਬੰਦਾ ਵਿਚਾਰਾ 200-300 ਯੂਨਿਟ ਤੱਕ ਬਿਜਲੀ ਖਰਚ ਕਰ ਰਿਹਾ ਸੀ ਉਹਦੀ ਸਲੈਬ ਚੇਂਜ ਕੀਤੀ, ਮਤਲਬ ਕਿ ਉਹਨੂੰ ਕੱਢਿਆ ਉਹਦੇ ਵਿੱਚੋਂ ਤੇ ਉਹਦਾ ਰੇਟ ਵਧਾ ਦਿੱਤਾ। ਇਹ ਤੁਹਾਨੂੰ ਇਸ ਵੇਲੇ ਪਤਾ ਹੀ ਹੈ ਵੀ ਜਿਹੜਾ ਪੂਰੇ ਪਾਕਿਸਤਾਨ ਦਾ ਗਰੀਬ ਇਸ ਵੇਲੇ ਰੋਣ ਡਿਆ। ਮੈਂ ਅਮੀਰ ਲੋਕਾਂ ਦੀ ਗੱਲ ਨਹੀਂ ਕਰਦੇ, ਅਮੀਰ ਤਾਂ ਨਹੀਂ ਰੋਣਗੇ ਨਾ, ਮਿਡਲ ਕਲਾਸ ਵੀ ਨਹੀਂ ਰੋਣਗੇ ਅਤੇ ਲੋਅਰ ਮਿਡਲ ਕਲਾਸ ਵੀ ਉਸ ਤਰ੍ਹਾਂ ਨਹੀਂ ਰੋਣਗੇ। ਇਹ ਬਿਲਕੁਲ ਮਾੜਾ ਬੰਦਾ ਹੈ। ਜਿਸ ਤਰ੍ਹਾਂ ਕੱਲ੍ਹ ਇੱਕ ਵੀਡੀਓ ਤੁਹਾਨੂੰ ਵਿਖਾਈ ਸੀ ਕਿ 8,000 ਰੁਪਈਆ ਸ਼ੌਹਰ ਦੀ ਪੈਨਸ਼ਨ ਸੀ ਜਿਹੜਾ ਮੁੱਕ ਗਿਆ ਅਤੇ ਹੁਣ ਬੇਵਾ ਹੈ, ਪਿੱਛੋਂ 13,000 ਦਾ ਬਿੱਲ ਆਇਆ। ਇਹ ਹੁਣ ਜਿਹੜੀ ਬੇਵਾ ਹੈ ਮਾਂ, 13,000 ਦਾ ਬਿੱਲ ਤੇ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜ ਕੇ ਤੇ ਆਪਣਾ ਗੁਜ਼ਾਰਾ ਕਰਨ ਡਈ ਹੈ। ਇਹਨੇ ਏਸੀ ਤੇ ਨਹੀਂ ਲਾਇਆ ਨਾ, ਇਹ ਤੇ ਪੱਖਾ ਤੇ ਆਪਣਾ ਬਲਬ ਵੀ ਇਸਤੇਮਾਲ ਕਰਨ ਡਈ ਹੈ। ਇਹ 200-300 ਯੂਨਿਟ ਵਾਲੀ ਮਾਈ ਹੈ। ਪਹਿਲਾਂ ਇਹਨਾਂ ਦਾ ਰੇਟ ਉੱਤੇ ਕੀਤਾ, ਇਹਨਾਂ ਦੇ ਉੱਤੇ ਜਾਲੀ ਬਿੱਲ ਪਾਏ ਜਿਹੜੇ ਅਗਲੇ 6 ਮਹੀਨੇ ਤੱਕ ਹੁਣੇ ਭੁਗਤਣਗੇ। ਬਿੱਲ ਨਾ ਜਮ੍ਹਾਂ ਕਰਾਉਣ ਤੇ ਇਹਨਾਂ ਦੇ ਮੀਟਰ ਕੱਟਣਗੇ, ਜੇ ਉਂਝ ਬਿਜਲੀ ਇਸਤੇਮਾਲ ਕਰਨ ਤੇ ਇਹਨਾਂ ਦੇ ਉੱਤੇ ਕੇਸ ਕਰਕੇ ਇਹਨਾਂ ਨੂੰ ਫੜ ਕੇ ਥਾਣੇ ਦੇ ਦੇਣਗੇ। ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਪਹਿਲਾਂ ਇਹਨਾਂ ਦਾ ਸਾਰਾ ਕੁਝ ਵਧਾਇਆ ਅਤੇ ਹੁਣ ਵਿੱਚੋਂ ਇਹਦੇ 'ਚੋਂ ਕੋਈ 500-700 ਅਰਬ ਇਕੱਠਾ ਕਰਨਗੇ ਇਹ ਵਧਾ ਕੇ, ਅਤੇ ਵਿੱਚੋਂ 50 ਅਰਬ ਦੇ ਕੇ ਤੇ ਬੜੀ ਬੇਸ਼ਰਮੀ ਦੇ ਨਾਲ ਆਖਣ ਡਏ ਨੇ, ਚਲੋ ਮੁਤਮਈਨ ਬੇਸ਼ਰਮੀ ਦੇ ਨਾਲ ਆਖਣ ਡਏ ਨੇ ਕਿ ਮੈਂ ਰਿਲੀਫ ਦਿੱਤਾ 50 ਅਰਬ ਰੁਪਏ ਦਾ, ਅਤੇ ਤਸਵੀਰਾਂ ਲਾ ਰਹੇ ਨੇ ਅਰਬਾਂ ਰੁਪਈਆ ਉੱਤੇ ਲਾ ਰਹੇ ਨੇ। ਅੱਛਾ, ਇੱਥੇ ਕੰਮ ਨਹੀਂ ਮੁੱਕਿਆ, ਇੱਥੇ ਕੰਮ ਇਹਨਾਂ ਨਹੀਂ ਮੁੱਕਿਆ, ਇਹਨਾਂ ਨੇ ਇਸ ਤੋਂ ਵੀ ਗਾਂਹ ਕੰਮ ਕੀਤਾ। ਇਹਨਾਂ ਹੁਣ ਡਿਜੀਟਲ ਦਹਿਸ਼ਤਗਰਦ ਜਿਹਨਾਂ ਨੂੰ ਆਉਂਦੇ ਨੇ ਨਾ ਸੋਸ਼ਲ ਮੀਡੀਆ ਦੇ ਉੱਤੇ ਲੋਕ, ਅਤੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ 5-7 ਆਵਾਜ਼ਾਂ ਜਿਹੜੀਆਂ ਹੈ ਮੁਲਕ ਤੋਂ ਬਾਹਰ ਵੀਲੌਗ ਕਰਨ ਦੇ, ਉਹਨਾਂ ਨੂੰ ਡੱਕਣ ਵਾਸਤੇ ਨਾ 40 ਅਰਬ ਰੁਪਈਆ ਖਰਚ ਕਰ ਦਿੱਤਾ ਹੈ। ਉਹ 40 ਅਰਬ ਖਰਚ ਕੀਤਾ ਫਾਇਰਵਾਲ ਲਾਉਣ ਵਾਸਤੇ ਕਿ ਸਾਨੂੰ ਡੱਕਿਆ ਜਾਏ, ਪਰ ਹੁਣ ਤੁਸੀਂ ਮੁੜਨ ਨਹੀਂ ਰਹੇ। ਤੁਹਾਨੂੰ ਮੈਂ ਦੱਸਿਆ ਸੀ ਕਿ ਫਾਇਰਵਾਲ ਦਾ ਕੰਮ ਘੱਟ ਜਾਣਾ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ। ਇਕੱਲਾ ਮੇਰਾ ਨਹੀਂ, ਸਾਰਿਆਂ ਦਾ, ਜਿਹਨੂੰ ਸੁਣਨਾ ਚਾਹੁੰਦੇ ਹੋ। ਇਹ 'ਤੇ ਕੌਮੈਂਟ ਕਰੋ, ਇਹਨੂੰ ਵੀਡੀਓ ਨੂੰ ਲਾਈਕ ਕਰੋ ਅਤੇ ਨਾਲ ਇਹਨਾਂ ਨੂੰ ਸ਼ੇਅਰ ਕਰੋ WhatsApp ਵਗੈਰਾ 'ਤੇ, ਅਤੇ ਇਹ ਫਾਇਰਵਾਲ ਦਾ ਅਸਰ ਘੱਟ ਜਾਂਦਾ। ਤੁਸੀਂ ਸਾਰਿਆਂ ਨੇ ਬਿਲਕੁਲ ਮੋਢੇ ਨਾਲ ਮੋਢਾ ਰਲਾ ਕੇ ਇੱਥੇ ਸਾਥ ਦਿੱਤਾ ਅਤੇ ਉਹ ਫਾਇਰਵਾਲ ਦਾ ਅਸਰ ਕੋਈ ਖਾਸ ਹੋਣ ਨਹੀਂ ਰਿਹਾ ਸਾਡੇ ਵੀਲੌਗਾਂ ਦੇ ਉੱਤੇ। ਜਿਹੜਾ ਲੈ ਕੇ ਆਏ ਸਨ 40 ਅਰਬ ਇਹਨਾਂ ਦਾ ਗਰਕ ਹੋ ਗਿਆ। ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸੁਣਦੇ ਤੁਸੀਂ ਸਾਨੂੰ ਹੀ ਹੋ, ਅਤੇ ਹੁਣ ਇਹਨਾਂ ਕੀਤਾ ਕੀ ਵੀ ਗੂਗਲ ਦੇ ਵਿੱਚ ਇਹਨਾਂ ਪੈਸਾ ਦਿੱਤਾ, ਗੂਗਲ ਵਾਲਿਆਂ ਨੂੰ। ਡਿਜੀਟਲ ਦਹਿਸ਼ਤਗਰਦਾਂ ਦੇ ਉੱਤੇ ਡਿਜੀਟਲ ਐਡਵਰਟਾਈਜ਼ਿੰਗ ਲਾਈ ਹੈ ਇਹਨਾਂ ਨੇ। ਸਾਨੂੰ ਆਉਂਦੇ ਨੇ ਨਾ ਡਿਜੀਟਲ ਦਹਿਸ਼ਤਗਰਦ। ਗੂਗਲ ਨੂੰ ਆਖਿਆ ਹੋਣਾ ਜ਼ਾਹਿਰ ਹੈ, ਕਲਾਸੀਫਿਕੇਸ਼ਨਸ ਹੁੰਦੀਆਂ ਨੇ ਕਿ ਜੀ ਜਿਹੜੇ ਪਾਕਿਸਤਾਨ ਦੇ ਕਰੰਟ ਅਫੇਅਰ ਦੇ ਟੌਪ 5 ਟੌਪ 10 ਜਿਹੜੇ ਵੀ ਚੈਨਲ ਨੇ ਉਹਨਾਂ ਦੇ ਉੱਤੇ ਸਾਡੀ ਐਡ ਚੱਲਣੀ ਚਾਹੀਦੀ ਹੈ। ਅਤੇ ਉਹ ਸਾਰੀਆਂ ਝੂਠੋ ਝੂਠ 44, ਮਤਲਬ ਕਿ ਸਾਰੀਆਂ ਝੂਠੀਆਂ ਗੱਲਾਂ ਕਿ ਬਜਟ 'ਚ ਅਸੀਂ ਆਹ ਕਰ ਦਿੱਤਾ ਅਤੇ ਆਹ ਕਰਤਾ, ਉਹਦੇ ਇਸ਼ਤਿਹਾਰ ਹੁਣ ਸਾਡੇ ਵੀਲੌਗ ਚੱਲਣ ਡਏ ਨੇ। ਹਾਂਜੀ, ਇਹ ਮੈਨੂੰ ਕਿਸੇ ਨੇ ਵੀਡੀਓ ਭੇਜੀ ਹੈ, ਕਿਸੇ ਨੇ ਮੇਰੇ ਚੈਨਲ 'ਤੇ ਮੇਰੇ ਉਰਦੂ ਵੀਲੌਗ ਦੇ ਉੱਤੇ ਉਹਨੂੰ ਵੇਖਣ ਦੀ ਕੋਸ਼ਿਸ਼ ਕੀਤੀ ਅਤੇ ਅੱਗੇ ਇਸ਼ਤਿਹਾਰ ਹਕੂਮਤ ਦਾ ਚੱਲਣ ਡਿਆ ਸੀ। ਜਿਹੜੇ ਚੈਨਲਾਂ ਨੂੰ, ਜਿਹੜੇ ਵੀਲੌਗਾਂ ਨੂੰ ਇਹ ਡਿਜੀਟਲ ਦਹਿਸ਼ਤਗਰਦ ਆਖਣ ਡਏ ਸਨ, ਉੱਥੇ ਆਪਣੇ ਪ੍ਰੋਪੇਗੈਂਡੇ ਦੇ ਇਸ਼ਤਿਹਾਰ ਗੂਗਲ ਕੋਲੋਂ ਚਲਵਾ ਰਹੇ ਨੇ। ਤੁਹਾਡੇ 'ਚੋਂ ਕਈ ਜਿਹੜੇ ਸਾਦਾ ਬੰਦੇ ਸੋਚਦੇ ਹੋਣੇ ਨੇ ਪਤਾ ਨਹੀਂ ਅਸੀਂ ਚਲਾ ਰਹੇ ਹਾਂ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਇਹ ਕਰਦੇ ਇਹ ਨੇ ਕਿ ਇਹ ਗੂਗਲ ਨੂੰ ਕਹਿੰਦੇ ਨੇ ਕਿ ਜੀ ਇਹ ਜਿਹੜੇ ਚੈਨਲ ਉੱਥੇ ਮਤਲਬ ਜਿੰਨੇ ਵੀ
ਵੀਲੌਗਸ ਹੁੰਦੇ ਨੇ ਕਰੰਟ ਅਫੇਅਰਸ ਦੇ ਉੱਤੇ, ਨਿਊਜ਼ ਐਂਡ ਕਰੰਟ ਅਫੇਅਰਸ ਦੇ ਉੱਤੇ, ਉਹਨਾਂ ਦੇ ਵਿੱਚੋਂ ਜਿਹੜੇ ਟਾਪ ਦੇ 5 10 15 20 ਜਿਹੜੇ ਵੀ ਇਹਨਾਂ ਨੇ ਬ੍ਰੈਕਟ ਰੱਖੀ ਹੈ ਉਹਨਾਂ ਵੀਲੌਗਾਂ 'ਚ ਸਾਡੀ ਐਡ ਚੱਲੇ, ਅਤੇ ਇਸ ਵਜ੍ਹਾ ਤੋਂ ਸਾਡੇ ਵੀਲੌਗ 'ਚ ਐਡ ਚੱਲਣ ਡਈ ਹੈ। ਅਤੇ ਜੇ ਤੁਹਾਨੂੰ ਦੋਹਰੇ ਨਜ਼ਰ ਆਵੇ ਤੇ ਫਿਰ ਤੁਸੀਂ ਆਪੇ ਸਮਝ ਜਾਣਾ ਵੀ ਇਹ ਸਾਰਾ ਝੂਠ ਹੈ। ਲੇਕਿਨ ਇੱਕ ਪਾਸੇ ਐਡ ਦੇ ਉੱਤੇ ਏਡੇ ਏਡੇ ਬੁਲੰਦੋ ਬਾਂਗ ਦਾਅਵੇ ਨੇ, ਅਤੇ ਦੂਜੇ ਪਾਸੇ ਜ਼ਰਾ ਸੁਣੋ ਇਹ ਸਾਡੀ ਭੈਣ ਸਾਡੀ ਅੰਮਾ ਕੀ ਆਖਣ ਡਈ ਹੈ, ਸੁਣੋ। खाना एक वक्त पकाती हूँ, दूसरे वक्त में नहीं खा सकती हूँ। ये हमसाए भी देख रहे हैं, मैं नहीं पकाती हूँ। कभी चक्का लाती हूँ, कभी क्योंकि टैक्स भरूँ, बिजली भरूँ, गैस भरूँ कि खाना खाएं। मुझे फ्रूट की ज़रूरत होती है, मैं नहीं। मैं बेटी को कहती हूँ 2 आम लाओ, मेरा दिल चाहता है, कुछ भी नहीं है। अल्लाह की नेमत से महरूम हूँ। मैं ये कहती हूँ हुकूमत को कि टैक्स कम कर दो और बराए मेहरबानी अल्लाह का वास्ता और रसूल का वास्ता ये बिजली कम कर दो। और ये देखो लोड शेडिंग भी आ रही है, हर वक्त लोड। मेरी बूढ़ी औरत, मैं रात को भी उधर सड़क के ऊपर निकल गई, मेरे दिल पे अंधेरा आ गया। ये कम करो, मेहरबानी करो, अल्लाह से डरो। ਸੁਣ ਲਿਆ ਜੇ, ਇਹੋ ਜਿਹੇ ਮਜਬੂਰ ਲੋਕਾਂ ਕੋਲੋਂ ਟੈਕਸ ਇਕੱਠੇ ਕਰਨ ਡਏ ਜੇ ਬਿੱਲਾਂ 'ਤੇ, ਇਹੋ ਜਿਹੇ ਲੋਕਾਂ ਨੂੰ ਇਹਨਾਂ ਮਜਬੂਰ ਕਰ ਛੱਡਿਆ ਜੀ। ਇਹ ਕੋਈ ਇੱਕ ਘਰ ਦੀ ਕਹਾਣੀ ਨਹੀਂ ਹੈ। ਹਰ ਸਫੇਦਪੋਸ਼ ਬੰਦਾ ਅੱਜ ਕੱਲ੍ਹ ਇੰਝ ਹੀ ਸੋਚਣ ਡਿਆ। ਦੂਜੇ ਪਾਸੇ ਦੀ ਤੁਹਾਨੂੰ ਖਬਰ ਦਈਏ ਕਿ ਤੁਹਾਡੇ ਜਿਹੜੇ ਇਸ ਵੇਲੇ ਦੇ ਵਜ਼ੀਰ ਖਜ਼ਾਨਾ ਨੇ ਉਹ ਚਾਈਨਾ ਗਏ ਨੇ ਹੁਣ ਬਿਜਤੀ ਕਰਵਾਉਣ। ਪਹਿਲੇ ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਆਪਣੀ ਕਰਾ ਕੇ ਆਏ ਸਨ, ਅਤੇ ਹੁਣ ਉਹ ਸ਼ਹਿਬਾਜ਼ ਸ਼ਰੀਫ ਦਾ ਪੈਗਾਮ ਦੱਸੋ। ਜਿਹੜੇ ਚੀਨ ਵਾਲਿਆਂ ਨੇ ਸ਼ਹਿਬਾਜ਼ ਸ਼ਰੀਫ ਦੀ ਕਰਕੇ ਹੱਥ ਫੜਾ ਦਿੱਤੀ ਸੀ, ਉਹਨਾਂ ਦੇ ਕੋਲ ਹੁਣ ਤੁਸੀਂ ਅਗਰ ਪੈਗਾਮ ਲੈ ਕੇ ਜਾਓਗੇ ਸ਼ਹਿਬਾਜ਼ ਸ਼ਰੀਫ ਦਾ, ਅਤੇ ਉਹ ਵਜ਼ੀਰ ਖਜ਼ਾਨਾ ਦੀ ਨਹੀਂ ਕਰਨਗੇ। ਬਹਰਹਾਲ ਖੂਬਸੂਰਤ ਗੱਲ ਇਹ ਸਾਹਮਣੇ ਆਈ ਹੈ ਕਿ ਵਜ਼ੀਰ ਖਜ਼ਾਨਾ ਸਾਹਿਬ ਜਿਸ ਵੇਲੇ ਵਜ਼ੀਰ ਖਜ਼ਾਨਾ ਨਹੀਂ ਸੜਨਾ, ਅਤੇ ਆ ਜਿਹੜਾ ਸੁਪਰ ਟੈਕਸ ਉਹਨਾਂ ਨੇ ਹੁਣ ਲਾਇਆ ਲੋਕਾਂ 'ਤੇ, ਇਹ ਟੈਕਸ ਉਹਨਾਂ ਦੇ ਉੱਤੇ ਵੀ ਲੱਗਾ ਸੀ ਕਿਉਂਕਿ ਉਸ ਵੇਲੇ ਉਹ ਹਬੀਬ ਬੈਂਕ ਜਾਂ ਕਿਸੇ ਹੋਰ ਜਿਹੜੇ ਕਿਸੇ ਪ੍ਰਾਈਵੇਟ ਅਦਾਰੇ 'ਚ ਕੰਮ ਕਰਦੇ ਹੋਣੇ ਨੇ, ਅਤੇ ਉਹਨਾਂ ਨੇ ਇੱਕ ਰਿਟ ਪਟੀਸ਼ਨ ਕੀਤੀ ਸੀ ਅਦਾਲਤ 'ਚ ਕਿ ਇਹ ਸੁਪਰ ਟੈਕਸ ਜਿਹੜਾ ਨਾ ਇਹ ਜ਼ਾਲਮਾਨਾ ਕੰਮ ਹੈ, ਇਹ ਜ਼ਾਲਮਾਨਾ ਟੈਕਸ ਹੈ, ਇਹ ਬਹੁਤ ਬੁਰਾ ਟੈਕਸ ਹੈ, ਮੁਲਕ ਦੀ ਤਰੱਕੀ ਦੇ ਬੜਾ ਖਿਲਾਫ ਹੈ, ਔਰ ਇਹਨੂੰ ਲਾਉਣ ਵਾਲੇ ਜਿਹੜੇ ਉਹ ਮੁਲਕ ਦੇ ਦੋਸਤ ਨਹੀਂ ਹੋ ਸਕਦੇ, ਅਤੇ ਇਸ ਟੈਕਸ ਨੂੰ ਫੌਰੀ ਵਾਪਸ ਕੀਤਾ ਜਾਏ। ਹਾਂਜੀ, ਤੁਸੀਂ ਗਲਤ ਨਹੀਂ ਸੁਣ ਰਹੇ, ਇਹ ਤੁਹਾਡੇ ਮੌਜੂਦਾ ਵਜ਼ੀਰ ਖਜ਼ਾਨਾ ਜਿਨ੍ਹਾਂ ਨੇ ਹੁਣ ਇਸ ਵੇਲੇ ਸੁਪਰ ਟੈਕਸ ਲਾਇਆ ਹੈ, ਜਿਹੜੇ ਟੈਕਸ ਦੇ ਨਾਲ ਚੀਕਾਂ ਨਿਕਲ ਗਈਆਂ ਨੇ ਪੂਰੇ ਮੁਲਕ ਦੀਆਂ, ਉਹਨਾਂ ਕਈ ਟੈਕਸ ਹੋਰ ਵੀ ਲਾਏ ਨੇ। ਉਹਨਾਂ ਨੇ ਅੱਜ ਤੋਂ ਪਹਿਲਾਂ ਜਿਸ ਵੇਲੇ ਉਹ ਆਪ ਵਜ਼ੀਰ ਖਜ਼ਾਨਾ ਨਹੀਂ ਸੀ, ਪਿਛਲੇ ਸਾਲ ਜਦੋਂ ਬਜਟ ਆਇਆ ਤਾਂ ਉਹਨਾਂ ਰਿਟ ਪਟੀਸ਼ਨ ਕੀਤੀ ਸੀ ਅਦਾਲਤ 'ਚ, ਅਤੇ ਰਿਲੀਫ ਵੀ ਲਿਆ ਸੀ। ਅਦਾਲਤ ਨੇ ਸਟੇ ਆਰਡਰ ਵੀ ਦਿੱਤਾ ਸੀ ਉਸ ਟੈਕਸ ਦੇ ਉੱਤੇ। ਤੁਸੀਂ ਸੋਚੋ ਵੀ ਇਹ ਕਿਹੋ ਜਿਹੇ ਲੋਕ ਨੇ ਕਿ ਜਿਸ ਵੇਲੇ ਆਪ ਹਕੂਮਤ 'ਚ ਨਹੀਂ ਅਤੇ ਉਸੇ ਟੈਕਸ ਦੇ ਖਿਲਾਫ ਜਾਂਦੇ ਨੇ, ਅਤੇ ਜਿਸ ਤਰ੍ਹਾਂ ਹੀ ਅਹੁਦਾ ਮਿਲਿਆ ਉਹੀ ਟੈਕਸ ਲਾਉਣ ਡਏ ਨੇ। ਉਦੋਂ ਉਹੀ ਟੈਕਸ ਭੈੜਾ ਸੀ ਅਤੇ ਅੱਜ ਉਹੀ ਟੈਕਸ ਚੰਗਾ ਹੈ। ਇਹ ਤਾਂ ਹਾਲਤ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਮਰਾਨ ਖਾਨ ਸਾਹਿਬ ਮੀਡੀਆ ਨਾਲ ਗੱਲ ਕੀਤੀ। ਉਹਨਾਂ ਕਿਹਾ ਇੱਕ ਤਾਂ ਮੈਂ ਭੁੱਖ ਹੜਤਾਲ 'ਤੇ ਜ਼ਰੂਰ ਜਾਵਾਂਗਾ, ਦੂਜਾ ਕਾਜ਼ੀ ਹੁਣ ਤੋਂ ਬਾਅਦ ਮੇਰੇ ਕੇਸ ਨਾ ਸੁਣੇ। ਕਾਜ਼ੀ ਸਾਹਿਬ ਨੂੰ ਉਹਨਾਂ ਲਿਖ ਕੇ ਦੇ ਦਿੱਤਾ। ਉਹਨਾਂ ਕਿਹਾ ਕਿ ਕਾਜ਼ੀ ਸਾਹਿਬ ਤੁਹਾਨੂੰ ਪਹਿਲਾਂ ਹੀ ਨਹੀਂ ਸੁਣਨੇ ਚਾਹੀਦੇ, ਤੁਹਾਡੇ ਖਿਲਾਫ ਜਸਟਿਸ ਬੰਦਿਆਲ ਦਾ 5 ਰੁਕਨੀ ਬੈਂਚ ਦਾ ਫੈਸਲਾ ਹੈ। ਦੱਸੋ ਕੋਈ ਮਾੜਾ ਬੰਦਾ ਸੈਸ਼ਨ ਕੋਰਟ ਬਲਕਿ ਸਿਵਲ ਕੋਰਟ ਬਲਕਿ ਮੈਜਿਸਟ੍ਰੇਟ ਦੀ ਅਦਾਲਤ ਦਾ ਫੈਸਲਾ ਨਾ ਮੰਨੇ ਤਾਂ ਉਹਨੂੰ ਚੁੱਕ ਕੇ ਅੰਦਰੇ ਦੇ ਦਿੰਦੇ ਨੇ। ਇੱਥੇ ਦੇਖੋ ਵੀ ਕਿੱਡੇ ਮੁਤਮਈਨ ਨੇ ਇਸ ਵੇਲੇ ਲੋਕੀ ਸਾਰੇ, ਸਪੈਸ਼ਲੀ ਕਾਜ਼ੀ ਸਾਹਿਬ ਕਿੱਡੇ ਮੁਤਮਈਨ ਜੱਜ ਨੇ ਕਿ ਉਹ ਸੁਪਰੀਮ ਕੋਰਟ ਦਾ 5 ਰੁਕਨੀ ਫੈਸਲਾ ਜਿਹੜਾ ਉਹਨੂੰ ਵਾਇਲੇਟ ਕਰ ਰਹੇ ਨੇ, ਉਹਦੀ ਤੋਹੀਨ ਕਰ ਰਹੇ ਨੇ, ਅਦਾਲਤ ਦਾ ਫੈਸਲਾ ਨਹੀਂ ਮੰਨ ਰਹੇ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਖੈਰ, ਇਮਰਾਨ ਖਾਨ ਨੇ ਹੁਣ ਲਿਖ ਕੇ ਦਿੱਤਾ ਵੀ ਮੇਰੇ ਫੈਸਲੇ ਨਾ ਸੁਣੋ, ਤੁਸੀਂ ਮੇਰੇ ਕੇਸਾਂ ਦੇ ਵਿੱਚ ਨਾ ਤੁਸੀਂ ਬਵੋ, ਔਰ ਨਾ ਹੀ PTI ਦੇ, ਕਿਉਂਕਿ ਤੁਹਾਡੇ ਖਿਲਾਫ ਅਦਾਲਤ ਵੀ ਫੈਸਲਾ ਦੇ ਚੁੱਕੀ, ਔਰ ਮੈਂ ਵੀ ਲਿਖ ਕੇ ਕਹਿਣਾ ਕਿ ਮੇਰੇ ਕੇਸਾਂ ਤੋਂ ਅਲੱਗ ਹੋ ਜਾਓ। ਇਹ ਬੜਾ ਚੰਗਾ ਕੰਮ ਕੀਤਾ। ਮੈਂ ਤੇ ਕੋਰ ਕਮੇਟੀ ਦੇ ਵਿੱਚ ਤੇ ਪੋਲੀਟੀਕਲ ਕਮੇਟੀ 'ਚ ਬੜਾ ਚਿਰ ਪਹਿਲਾਂ ਦਾ ਆਖਣ ਡਿਆ ਇਹ ਗੱਲ। ਅੱਛਾ ਜੀ, ਅਗਲੀ ਇਹਦੇ ਵਿੱਚ ਹੀ ਗੱਲ ਜਿਹੜੀ ਇਮਰਾਨ ਖਾਨ ਸਾਹਿਬ ਨੇ ਕੀਤੀ, ਉਹਨਾਂ ਕਿਹਾ ਵੀ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਨਾ ਕਰਾਏ, ਇਹ ਸਖਤ ਫੈਸਲੇ ਜਿਹੜੇ ਨੇ ਇਹਦੇ ਪਿੱਛੇ ਆਵਾਮ ਦੇ ਖਲੋਣਾ ਜ਼ਰੂਰੀ ਹੈ, ਅਤੇ ਇਹੋ ਜਿਹੀ ਕੋਈ ਗਵਰਨਮੈਂਟ ਹੀ ਕਰ ਸਕਦੀ ਹੈ ਜਿਹਦੇ ਪਿੱਛੇ ਆਵਾਮ ਖਲੋਤੀ ਹੋਵੇ, ਅਤੇ ਇੱਕ ਤੇ ਇਹ ਕਰਵਾਉਣ। ਦੂਜਾ, ਜ਼ਾਹਿਰ ਹੈ ਪਰਵੇਜ਼ ਖਟਕ ਸਾਹਿਬ ਨੇ ਇੱਕ ਝੂਠੀ ਗਵਾਹੀ ਦਿੱਤੀ ਇਮਰਾਨ ਖਾਨ ਦੇ ਖਿਲਾਫ, ਜਿਹਦੇ 'ਚ ਉਹਨਾਂ ਆਖਿਆ ਵੀ 190 ਮਿਲੀਅਨ ਪਾਉਂਡ ਉਹ ਜਿਹੜਾ ਮਲਕ ਰਿਆਜ਼ ਅਤੇ ਇੱਧਰ ਉੱਧਰ ਕਿ ਜੀ ਮੈਂ ਕੈਬਨਿਟ ਦੇ ਵਿੱਚ ਜਿਹੜਾ ਇਤਰਾਜ਼ ਚੁੱਕਿਆ ਸੀ। ਇਹ ਗੱਲ ਪਰਵੇਜ਼ ਖਟਕ ਸਾਹਿਬ ਦੀ ਬਿਲਕੁਲ ਝੂਠ ਹੈ, ਕਿਉਂਕਿ ਜਿਹੜਾ ਪਾਕਿਸਤਾਨ ਦੇ ਰੂਲਸ ਆਫ ਬਿਜ਼ਨਸ ਨੇ ਨਾ, ਉਹਨਾਂ ਦੇ ਤਹਿਤ ਪਰਵੇਜ਼ ਖਟਕ ਸਾਹਿਬ ਇਹ ਇਤਰਾਜ਼ 24 ਘੰਟੇ ਦੇ ਅੰਦਰ ਅੰਦਰ ਲਿਖ ਕੇ ਚੁੱਕ ਸਕਦੇ ਸਨ। ਇਹ ਹੁਣ ਰਿਕਾਰਡ ਚੈੱਕ ਕਰ ਲੈਣ ਕਿ ਕੀ ਪਰਵੇਜ਼ ਖਟਕ ਸਾਹਿਬ ਨੇ ਲਿਖ ਕੇ ਰਿਕਾਰਡ ਚੈੱਕ ਕੀਤਾ ਸੀ। ਇਹ 2019 ਦੇ ਦਸੰਬਰ ਦੇ ਵਿੱਚ ਕੈਬਨਿਟ 'ਚ ਫੈਸਲਾ ਆਇਆ ਸੀ। ਮੈਂ ਉਸ ਵੇਲੇ ਨੋਟੀਫਾਈਡ ਤਾਂ ਨਹੀਂ ਸਾਂ SAPM, ਲੇਕਿਨ ਉਸ ਵੇਲੇ ਵੀ ਮੈਂ ਇਮਰਾਨ ਖਾਨ ਦੇ ਨਾਲ ਉਹਨਾਂ ਦੇ ਐਡਵਾਈਜ਼ਰ ਦੇ ਤੌਰ 'ਤੇ ਕੰਮ ਕਰਦਾ ਸਾਂ, ਕਿਉਂਕਿ ਮੈਂ ਅਕਤੂਬਰ 2019 ਤੋਂ ਇਮਰਾਨ ਖਾਨ ਦੇ ਨਾਲ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਪ੍ਰਾਈਮ ਮਿਨਿਸਟਰ ਆਫਿਸ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਮੀਟਿੰਗ 'ਚ ਮੈਂ ਵੀ ਬੈਠਾ ਸਾਂ,
ਤੇ ਉਸ ਮੀਟਿੰਗ ਦੇ ਵਿੱਚ ਜਿਸ ਵੇਲੇ ਇਹ ਸਾਰਾ ਕੁਝ ਪ੍ਰੈਜ਼ੈਂਟ ਹੋਇਆ ਸੀ ਤੇ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉੱਥੇ ਜਿਹੜੇ ਆਪਣੇ ਪ੍ਰਵੇਸ਼ ਖਟਕ ਸਾਹਿਬ ਨੇ ਉਹਨਾਂ ਨੇ ਕੋਈ ਇਤਰਾਜ਼ ਨਹੀਂ ਸੀ ਚੁੱਕਿਆ। ਔਰ ਇਹਨਾਂ ਨੇ ਉਸ ਤੋਂ ਬਾਅਦ, ਕਿਉਂਕਿ ਮੈਂ ਸ਼ਾਮਿਲ ਸਾਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਟੀਮ ਦੇ ਵਿੱਚ, ਤੇ ਮੈਨੂੰ ਪਤਾ ਇਹਨਾਂ ਲਿਖ ਕੇ ਵੀ ਕੋਈ 24 ਘੰਟੇ 'ਚ ਇਤਰਾਜ਼ ਨਹੀਂ ਸੀ ਚੁੱਕਿਆ। ਇਹ ਮੈਂ ਤੁਹਾਨੂੰ ਦੱਸ ਵੀ ਦਿੰਦਾ ਕਿ ਇਹ ਸਾਰਾ ਮਾਮਲਾ ਜਿਹੜਾ ਹੈ ਕੀ ਹੈ, ਇਹ ਰੂਲਸ ਆਫ ਬਿਜ਼ਨਸ ਜਿਹੜੇ ਨੇ ਉਹਨਾਂ ਦਾ ਰੂਲ ਨੰਬਰ 20 ਤੇ ਸਬ ਰੂਲ ਨੰਬਰ 14 ਉਹ ਇਹ ਕਹਿੰਦਾ ਹੈ ਕਿ ਅਗਰ ਕਿਸੇ ਕੈਬਨਿਟ ਮੈਂਬਰ ਨੂੰ ਕੋਈ ਇਤਰਾਜ਼ ਹੋਵੇ ਕਿਸੇ ਗੱਲ ਦੇ ਉੱਤੇ ਤੇ ਉਹਦੇ ਕੋਲ 24 ਘੰਟੇ ਹੁੰਦੇ ਨੇ ਕੈਬਨਿਟ ਦਾ ਇਜਲਾਸ ਹੋਣ ਤੋਂ ਬਾਅਦ, ਉਹ 24 ਘੰਟੇ ਦੇ ਵਿੱਚ ਲਿਖ ਕੇ ਜਿਹੜਾ ਉੱਤੇ ਇਤਰਾਜ਼ ਕਰ ਸਕਦਾ ਹੈ। ਅਗਰ ਉਹਨੇ 24 ਘੰਟਿਆਂ 'ਚ ਇਤਰਾਜ਼ ਨਾ ਕੀਤਾ ਤੇ ਇਹਦਾ ਮਤਲਬ ਹੈ ਕਿ ਜੋ ਸਾਰਿਆਂ ਨੇ ਦੂਜਿਆਂ ਨੇ ਫੈਸਲਾ ਕੀਤਾ ਉਹ ਉਹਦੇ ਤੇ ਆਮੀਨ ਕਰਨ ਡਿਆ। ਰਿਕਾਰਡ ਚੁੱਕ ਲਓ ਤੇ ਤੁਹਾਨੂੰ ਪਤਾ ਲੱਗ ਜਾਏਗਾ। ਬਹਰਹਾਲ ਪ੍ਰਵੇਸ਼ ਖਟਕ ਸਾਹਿਬ ਜਿਸ ਵੇਲੇ ਗਵਾਹੀ ਦੇਣ ਗਏ ਤੇ ਉੱਥੇ ਇਮਰਾਨ ਖਾਨ ਸਾਹਮਣੇ ਵੀ ਆ ਗਏ। ਇਮਰਾਨ ਖਾਨ ਸਾਹਿਬ ਇਹਨਾਂ ਨੂੰ ਵੇਖ ਕੇ ਹੱਸਦੇ ਰਹੇ ਤੇ ਇਹ ਕੰਬਦੇ ਰਹੇ। ਇੱਕ ਮੌਕੇ ਤੇ ਡਿੱਗ ਪੈਣ ਲੱਗੇ ਸਨ ਤੇ ਕਿਸੇ ਨੇ ਫੜਿਆ। ਬਹਰਹਾਲ ਇਹਨਾਂ ਦਾ ਬਿਆਨ ਤੇ ਝੂਠਾ ਹੈ ਤੇ ਮੈਂ ਸੋਚਿਆ ਕਿ ਮੈਂ ਵੈਸੇ ਤਾਂ ਦੂਜੇ ਸੱਜਣਾਂ ਨੂੰ ਵੀ ਗਵਾਹੀ ਦੇਣੀ ਚਾਹੀਦੀ ਹੈ, ਲੇਕਿਨ ਮੈਂ ਕਿਉਂਕਿ ਉੱਥੇ ਬੈਠਾ ਸਾਂ, ਮੈਂ ਇਨਸ਼ਾਅੱਲਾ ਉਹਦੇ ਤੇ ਆਪਣੀ ਗਵਾਹੀ ਬਣਾ ਕੇ ਜਿਹੜੀ ਪਾਕਿਸਤਾਨ ਘੱਲਾਂਗਾ, ਔਰ ਤਾਂ ਕਿ ਇਮਰਾਨ ਖਾਨ ਨੂੰ ਇੱਕ ਹੋਰ ਝੂਠੇ ਕੇਸ ਦੇ ਵਿੱਚ ਸਜ਼ਾ ਨਾ ਦਿੱਤੀ ਜਾ ਸਕੇ। ਇਮਰਾਨ ਖਾਨ ਨੇ ਬਹਰਹਾਲ ਜਿਹੜੀ ਗੱਲਬਾਤ ਉੱਥੇ ਕੀਤੀ ਉਹ ਇਹ ਕੀਤੀ ਹੈ ਕਿ ਇੱਕ ਤਾਂ ਕਾਜ਼ੀ ਫਾਇਜ਼ ਈਜ਼ਾ ਸਾਹਿਬ ਅਲੱਗ ਹੋ ਜਾਣ, ਤੇ ਦੂਜਾ ਹੈ ਜੋ ਕੁਝ ਵੀ ਮੁਲਕ ਦੇ ਵਿੱਚ ਅੰਧੇਰ ਨਗਰੀ ਹੈ ਇਹਨੂੰ ਫੌਰੀ ਤੌਰ ਤੇ ਬੰਦ ਕਰੋ। ਮੈਂ ਕੋਈ ਦਹਿਸ਼ਤਗਰਦ ਨਹੀਂ, ਮੇਰੀ ਕੋਈ ਪਾਰਟੀ ਦਹਿਸ਼ਤਗਰਦ ਨਹੀਂ, ਇਹ ਸਾਰਾ ਕੁਝ ਡੱਕੋ। ਅੱਛਾ ਜੀ, ਅਗਲਾ ਮਖਸੂਸ ਨਸ਼ਿਸਤਾਂ ਦਾ ਜਿਹੜਾ ਕੇਸ ਉੱਤੇ ਕਾਜ਼ੀ ਸਾਹਿਬ ਨੇ ਫੈਸਲਾ ਨਹੀਂ ਸੁਣਾਇਆ, ਮਹਿਫੂਜ਼ ਕਰ ਲਿਆ ਸੀ। ਇਤਜ਼ਾਜ਼ ਅਹਿਸਨ ਸਾਹਿਬ ਨੇ ਕਿਹਾ ਵੀ ਜੱਜ ਪੂਰੇ ਨਹੀਂ ਹੈਗੇ, ਜੱਜ ਪੂਰੇ ਹੁੰਦੇ ਤੇ ਫੈਸਲਾ ਸੁਣਾ ਦੇਣਾ ਸੀ। ਇਹ ਗੱਲ ਵੀ ਸੱਚੀ ਹੈ, ਜੱਜ ਕੋਈ 2-3 ਘੱਟ ਨੇ ਸਾਡੇ ਹਿਸਾਬ ਨਾਲ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ ਕਿ ਮਨਸੂਰ ਅਲੀ ਸ਼ਾਹ ਸਾਹਿਬ ਜਿਹੜੇ ਨੇ ਉਹਨਾਂ ਨੇ ਬਣਨਾ ਅਗਲਾ ਚੀਫ ਜਸਟਿਸ। ਇਹ ਉਹਨਾਂ ਨੂੰ ਗੋਲੀ ਦੇ ਰਹੇ ਨੇ ਕਿ ਜਨਾਬ ਜੇ 2/3 ਮੈਜੋਰਿਟੀ PMLN ਔਰ ਪੀਪਲਸ ਪਾਰਟੀ ਵਗੈਰਾ ਨੂੰ ਦੇ ਦਿੱਤੀ ਜਾਵੇ, PDM ਨੂੰ, ਤੇ ਅਸੀਂ ਜੱਜ ਦੀ ਉਮਰ ਵਧਾਵਾਂਗੇ। ਉਮਰ ਵਧਾਉਣ ਨਾਲ ਤੁਹਾਨੂੰ ਵੀ ਫਾਇਦਾ ਹੋ ਜਾਏਗਾ। ਲੇਕਿਨ ਅਸਲ ਦੇ ਵਿੱਚ ਇਹ ਉਹਨਾਂ ਨੂੰ ਗੋਲੀ ਦੇ ਰਹੇ ਨੇ। ਅਸਲ ਇਹਨਾਂ ਨੇ ਕਰਨਾ ਹੈ ਕਿ ਜਦੋਂ ਇਹਨਾਂ ਕੋਲ 2/3 ਮੈਜੋਰਿਟੀ ਆ ਗਈ, ਇਹਨਾਂ ਉਮਰ ਨਹੀਂ ਵਧਾਉਣੀ, ਸਿਰਫ ਕਾਜ਼ੀ ਫਾਇਜ਼ ਈਸਾ ਦੀ ਮੁੱਦਤ-ਏ ਮੁਲਾਜ਼ਮਤ ਵਧਾਉਣੀ। ਉਹਦਾ ਨੁਕਸਾਨ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਵੀ ਹੋਣਾ ਹੈ ਤੇ ਪਾਕਿਸਤਾਨ ਨੂੰ ਵੀ ਹੋਣਾ ਹੈ। ਮਨਸੂਰ ਅਲੀ ਸ਼ਾਹ ਸਾਹਿਬ ਫਿਰ ਚੀਫ ਜਸਟਿਸ ਨਹੀਂ ਬਣ ਸਕਣਗੇ, ਉਂਝ ਹੀ ਘਰ ਚਲੇ ਜਾਣਗੇ। ਪਿੱਛੋਂ ਜਸਟਿਸ ਮੁਨੀਬ ਸਾਹਿਬ ਵੀ ਨਹੀਂ ਬਣ ਸਕਣਗੇ ਤੇ ਪਿੱਛੇ ਜਸਟਿਸ ਆਇਸ਼ਾ ਮਲਿਕ ਸਾਹਿਬਾ ਵੀ ਨਹੀਂ ਬਣ ਸਕਣਗੀਆਂ। ਇਹ ਸਾਰਿਆਂ ਦਾ ਰਾਹ ਡੱਕਣਾ ਚਾਹੁੰਦੇ ਨੇ। ਸਾਬਰ ਸ਼ਾਕਿਰ ਸਾਹਿਬ ਦੀ ਤਾਂ ਖਬਰ ਹੈ ਕਿ ਇੱਕ ਬੜੀ ਭੈੜੀ ਤਰਮੀਮ ਲੈ ਕੇ ਆਉਣਾ ਚਾਹੁੰਦੇ ਨੇ 2/3 ਤੋਂ ਬਾਅਦ, ਜਿਹਦੇ ਵਿੱਚ ਈਵਨ ਸੁਪਰੀਮ ਕੋਰਟ ਦਾ ਚੀਫ ਜਸਟਿਸ ਜਿਹੜਾ ਹਾਈ ਕੋਰਟ ਦੇ ਚੀਫ ਜਸਟਿਸ ਦਾ ਤਬਾਦਲਾ ਵੀ ਕਰ ਸਕੇਗਾ। ਇਹ ਹੁਣ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਸਮਝ ਆ ਗਈ, ਦੂਜੇ ਜੱਜਾਂ ਨੂੰ ਵੀ ਸਮਝ ਆ ਗਈ। ਉਹ ਹੁਣ ਇਹਨਾਂ ਦੇ ਨਾਲ ਕੋਈ ਨਹੀਂ। ਕਾਜ਼ੀ ਸਾਹਿਬ ਦੇ ਕੋਲ ਵੋਟ ਪੂਰੇ ਨਹੀਂ, ਇਸ ਲਈ ਫੈਸਲਾ ਗੈਰ ਮੁਅੱਇਨਾ ਮੁੱਦਤ ਤੱਕ ਮੁਲਤਵੀ ਕੀਤਾ। ਇਤਜ਼ਾਜ਼ ਅਹਿਸਨ ਸਾਹਿਬ ਵੀ ਇਹੀ ਗੱਲ ਦੱਸਣ ਡਏ ਨੇ। ਬਹਰਹਾਲ ਇਹ ਪਤਾ ਲੱਗ ਜਾਏਗਾ ਹੁਣ ਕੀ ਹੁੰਦਾ। ਇਸ ਗੱਲ ਦੇ ਉੱਤੇ ਤੇ ਤੁਹਾਨੂੰ ਦੱਸਾਂਗੇ। ਖਾਬਰ ਮਾਨਿਕਾ ਸਾਹਿਬ ਨੇ ਬੜੀ ਇੱਕ ਘਟੀਆ ਐਪਲੀਕੇਸ਼ਨ ਦੇ ਦਿੱਤੀ ਹੈ ਅਦਾਲਤ ਦੇ ਵਿੱਚ। ਘਟੀਆ ਐਪਲੀਕੇਸ਼ਨ ਇਹ ਦਿੱਤੀ ਹੈ, ਉਹਨਾਂ ਕਿਹਾ ਜੀ ਇੱਕ ਡਾਕਟਰਾਂ ਦੀ ਕਮੇਟੀ ਬਣਾਓ ਜਿਹੜੀ ਬੁਸ਼ਰਾ ਬੀਬੀ ਦੀ ਜਿਹੜੀ ਮਾਹਵਾਰੀ ਸੀ ਉਹਦਾ ਹਿਸਾਬ ਕਿਤਾਬ ਲਾ ਕੇ ਦੱਸੇ ਵੀ 2018 'ਚ ਕਿੰਨੇ ਦਿਨਾਂ ਬਾਅਦ ਆਉਂਦੀ ਸੀ। ਦੱਸੋ, ਹੈ ਕੋਈ ਬੇਸ਼ਰਮ ਆਦਮੀ? ਔਰ ਉਹ ਜਿਹਾ ਬੇਸ਼ਰਮ ਮੀਡੀਆ ਜਿਹੜਾ ਇਹ ਚਲਾਉਂਦਾ ਸਾਰਾ ਕੁਛ। ਤੇ ਬਹਰਹਾਲ ਉੱਥੇ ਵਕੀਲਾਂ ਨੇ ਜਿਹੜਾ ਅੱਛੀ ਬਹਿਸ ਕੀਤੀ ਹੈ ਇਮਰਾਨ ਖਾਨ ਦੇ ਔਰ ਬੁਸ਼ਰਾ ਬੀਬੀ ਦੇ ਵਕੀਲਾਂ ਨੇ, ਜਵਾਬ ਇਹਨਾਂ ਕੋਲ ਕੁਝ ਨਹੀਂ ਸੀ। ਇਹਨਾਂ ਜਿਹੜੀ ਨਿਕਾਹਨਾਮੇ ਦੀ ਕਾਪੀ ਦਿੱਤੀ ਹੈ ਖਾਬਰ ਮਾਨਿਕਾ ਸਾਹਿਬ ਨੇ, ਉਹ ਵੀ ਟੈਂਪਰਡ ਦਿੱਤੀ ਹੈ। ਮੰਨ ਵੀ ਗਏ ਨੇ ਕਿ ਟੈਂਪਰਡ ਹੈ। ਹੁਣ ਅਦਾਲਤ ਨੇ ਕਿਹਾ ਤੇ ਜਵਾਬ ਦਿਓ ਟੈਂਪਰਡ ਕਿਉਂ ਹੈ। ਕੇਸ ਦੇ ਵਿੱਚ ਤੇ ਕੁਝ ਵੀ ਨਹੀਂ, ਕੇਸ ਤੇ ਬਕਵਾਸ ਤੋਂ ਇਲਾਵਾ ਕੋਈ ਸ਼ੈ ਨਹੀਂ ਹੈਗੀ ਇਸ ਕੇਸ 'ਚ। ਲੇਕਿਨ ਬਹਰਹਾਲ ਕਰੀਏ ਕੀ ਜਦੋਂ ਇੱਕ ਬੰਦਾ ਜੋ ਬੇਸ਼ਰਮ ਹੋ ਜਾਏ ਤੇ ਉਹਦਾ ਕੀ ਕਰੀਏ ਤੇ ਕੀ ਗੱਲ ਹੋਵੇ। ਅੱਛਾ ਜੀ, ਬੁਸ਼ਰਾ ਬੀਬੀ ਤੇ ਇਮਰਾਨ ਖਾਨ ਨੂੰ ਜਿਹੜੇ ਜੱਜ ਨੇ ਸਜ਼ਾ ਦਿੱਤੀ ਉਹਦੀ ਵੀ ਤਰੱਕੀ ਹੋ ਗਈ। ਹੋਣੀ ਸੀ, ਜ਼ਾਹਿਰ ਹੈ ਉਹਨੇ ਇਹੋ ਜਿਹਾ ਕੰਮ ਜੋ ਕੀਤਾ ਸੀ ਕੁਦਰਤੁੱਲਾ ਸਾਹਿਬ ਨੇ, ਤੇ ਉਹਨਾਂ ਨੂੰ ਤਰੱਕੀ ਮਿਲ ਕੇ ਤੇ ਉਹ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਣ ਗਏ ਨੇ। ਇਸੇ ਕੇਸ ਦੇ ਉੱਤੇ ਡਾਕਟਰ ਸਮਰੀਨਾ ਹਾਸ਼ਮੀ ਸਾਹਿਬਾ ਬੜੀਆਂ ਮੰਨੀਆਂ ਪਰਮੰਨੀਆਂ ਗਾਇਨਾਕੋਲੋਜਿਸਟ ਨੇ, ਉਹਨਾਂ ਨੇ ਕਿਹਾ ਕਿ ਇੱਦਤ ਨਿਕਾਹ ਕੋਈ ਸਿਆਸੀ ਕੇਸ ਨਹੀਂ, ਇੱਕ ਮਜ਼ਹਬੀ ਕੇਸ ਹੈ, ਸ਼ਰੀ ਕੇਸ ਹੈ, ਸ਼ਰੀ ਮਸਲਾ ਬਣਾਇਆ ਹੈ ਨਾ। ਇਹ ਹਰ ਉਸ ਔਰਤ ਦੇ ਖਿਲਾਫ ਕੇਸ ਹੈ ਜਿਹਨੇ ਤਲਾਕ ਲੈ ਕੇ ਦੂਸਰੀ ਸ਼ਾਦੀ ਕੀਤੀ ਹੈ ਜਾਂ ਕਰਨੀ ਹੈ। ਇਸ ਕੇਸ ਨੇ ਮਰਦਾਂ ਦੀ ਇਜਾਰਾਦਾਰੀ ਵਾਸਤੇ ਦਰਵਾਜ਼ਾ ਖੋਲ੍ਹ ਦਿੱਤਾ। ਉਹਨਾਂ ਕਿਹਾ ਹੁਣ ਸਾਬਕ ਸ਼ੌਹਰ ਜਦੋਂ ਚਾਹੇਗਾ ਉਹ ਬੀਵੀ ਦੀ ਜਿਹੜੀ ਅਗਲੀ ਸ਼ਾਦੀ ਉਹਦੀ ਕਾਨੂੰਨੀ ਹਸੀਅਤ ਚੈਲੰਜ ਕਰ ਦੇਗਾ, ਉਹਦੇ ਕਿਰਦਾਰ ਨੂੰ ਦਾਗਦਾਰ ਕਰ ਦੇਗਾ। ਆਪਣੀ ਕਹੇਗਾ ਮੈਂ ਤਾਂ ਤਲਾਕ ਦਿੱਤੀ ਕੋਈ ਨਹੀਂ ਸੀ, ਤੇ ਤਲਾਕ ਉਦੋਂ ਹੋਈ ਸੀ ਤੇ ਸ਼ਾਦੀ ਉਦੋਂ ਹੋਈ ਹੈ। ਮੌਜੂਦਾ ਸ਼ੌਹਰ ਦੇ ਨਾਲ ਪੈਦਾ ਹੋਣ ਵਾਲੇ ਬੱਚਿਆਂ ਨੂੰ ਹਰਾਮੀ ਕਰਾਰ ਦੇ ਦੇਗਾ ਤੇ ਉਸ ਔਰਤ ਨੂੰ ਵਿਜ਼ਿਟ ਕਰ ਦੇਗਾ ਸੁਸਾਇਟੀ 'ਚ ਔਰ ਜੀਣ ਦਾ ਹੱਕ ਖੋ ਦੇਗਾ। ਅਸਲ ਦੇ ਵਿੱਚ ਤੇ ਇਹ ਕੇਸ ਪਾਕਿਸਤਾਨ ਦੀਆਂ ਸਾਰੀਆਂ ਔਰਤਾਂ ਦੇ ਖਿਲਾਫ ਹੈ। ਲੇਕਿਨ ਤੁਸੀਂ ਗੌਰ ਕਰੋ ਕਿ ਜਿੰਨੇ ਪਾਕਿਸਤਾਨ ਦੀਆਂ ਸੋ ਕਾਲਡ ਲਿਬਰਲ ਬਾਜੀਆਂ ਤੇ ਆਂਟੀਆਂ ਨੇ ਜਿਨ੍ਹਾਂ ਨੇ ਕਦੇ ਅੱਜ ਦੇ ਦਿਨ ਤੱਕ ਆਂਡਾ ਤੋੜ ਕੇ ਪਲੇਟ 'ਚ ਨਹੀਂ ਪਾਇਆ ਤੇ ਔਰਤਾਂ ਦੇ ਹਕੂਕ ਦੀ ਗੱਲ ਕਰਦੀਆਂ ਨੇ, ਉਸ ਮੁਲਕ ਦੇ ਵਿੱਚ ਜਿੱਥੇ ਔਰਤ ਪਿਸ ਗਈ ਹੈ ਕੰਮ ਕਰਕੇ,
ਤੇ ਉਹਨੂੰ ਕੋਈ ਹਕੂਕ ਨਹੀਂ। ਉਹਨਾਂ 'ਚੋਂ ਕਿਸੇ ਇੱਕ ਨੇ ਟਵੀਟ ਨਹੀਂ ਕੀਤਾ ਇਸ ਕੇਸ ਦੇ ਉੱਤੇ ਉਸ ਤਰੀਕੇ ਨਾਲ, ਸ਼ਾਇਦ ਇੱਕਾ ਦੁੱਕਾ ਕੀਤਾ, ਕਿਸੇ ਆਵਾਜ਼ ਨਹੀਂ ਚੁੱਕੀ। ਜਿੰਨੇ NGOs ਦੇ ਕੋਲੋਂ ਫੰਡ ਲੈਂਦੇ ਨੇ ਔਰਤ ਦੀ ਇੰਪਾਵਰਮੈਂਟ ਦੇ, ਸਾਰੇ ਇਸ ਦੇ ਉੱਤੇ ਸਾਇਲੈਂਟ ਮੋਡ ਤੇ ਲੱਗੇ ਨੇ। ਇਹਦੇ ਵਿੱਚੋਂ ਹੀ ਇੱਕ ਹੋਰ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਨੇ। ਉਹ ਖਬਰ ਹੈ Jio TV ਦੀ ਬਹੁਤ ਹੀ ਮਸ਼ਹੂਰ ਐਂਕਰ ਰਹੀਆਂ ਨੇ ਆਇਸ਼ਾ ਜਹਾਂਜ਼ੇਬ ਸਾਹਿਬਾ। ਇਹ ਆਇਸ਼ਾ ਜਹਾਂਜ਼ੇਬ ਸਾਹਿਬਾ ਜਿਹੜੀਆਂ ਨੇ ਉਹ ਜਿਸ ਵੇਲੇ ਛੱਡ ਦਿੱਤਾ ਸੀ ਖਬਰਨਾਕ ਪ੍ਰੋਗਰਾਮ, ਤੁਹਾਨੂੰ ਯਾਦ ਹੋਏਗਾ ਆਫਤਾਬ ਇਕਬਾਲ ਸਾਹਿਬ ਨੇ, ਤੇ ਉਸ ਤੋਂ ਬਾਅਦ ਇਹ ਉਸ ਪ੍ਰੋਗਰਾਮ ਦੀ ਹੋਸਟ ਵੀ ਰਹੀਆਂ ਨੇ। ਇਹਨਾਂ ਨੂੰ ਇਹਨਾਂ ਦੇ ਸ਼ੌਹਰ ਨੇ ਬਹੁਤ ਜ਼ਿਆਦਾ ਮਾਰਿਆ ਕੁੱਟਿਆ। ਉਹ ਥਾਣੇ ਪਹੁੰਚ ਗਈਆਂ ਨੇ ਔਰ ਉਹਨਾਂ ਨੇ FIR ਵੀ ਕਰਵਾਈ। ਉਹਨਾਂ ਦੱਸਿਆ ਕਿ ਉਸ ਤੋਂ ਪਹਿਲਾਂ ਵੀ ਮੇਰੇ ਸ਼ੌਹਰ ਨੇ ਮੈਨੂੰ ਕਈ ਵਾਰੀ ਮਾਰਿਆ ਕੁੱਟਿਆ। ਇਹ ਵੀ ਇੱਕ ਨਵਾਂ ਹੀ ਕੰਮ ਜਿਹੜਾ ਸ਼ੁਰੂ ਹੋਇਆ। ਇਹ ਜ਼ਾਹਿਰ ਹੈ ਇਸ ਦੇ ਉੱਤੇ ਵੀ ਕਾਨੂੰਨ ਵੀ ਸਖਤ ਹੋਣੇ ਚਾਹੀਦੇ ਨੇ, ਅਤੇ ਸੁਸਾਇਟੀ ਨੂੰ ਵੀ ਇਹਦੇ ਉੱਤੇ ਕੋਈ ਨਾ ਕੋਈ ਅਕਲ ਕਰਨ ਦੀ ਲੋੜ ਹੈ, ਰਿਐਕਟ ਕਰਨ ਦੀ ਲੋੜ ਹੈ। ਔਰਤਾਂ ਵੀ ਬਰਾਬਰ ਦੀਆਂ ਇਨਸਾਨ ਨੇ ਔਰ ਉਹਨਾਂ ਦੇ ਨਾਲ ਜਿਹੜਾ ਅਸੀਂ ਸਲੂਕ ਰਵਾ ਰੱਖ ਰਹੇ ਹਾਂ, ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮਿੱਟੀ ਪਾਓ ਪ੍ਰੋਗਰਾਮ ਹੁੰਦਾ, ਅਗਰ ਉਹ ਕਾਨੂੰਨੀ ਚਾਰਾਜੋਈ ਵੀ ਕਰਨ, ਇਹ ਬੜੀ ਅਫਸੋਸ ਦੀ ਗੱਲ ਹੈ। ਲੇਕਿਨ ਇਹ ਵੀ ਖਬਰ ਤੁਹਾਡੇ ਸਾਹਮਣੇ ਰੱਖਣੀ ਸੀ, ਅਤੇ ਹੋ ਸਕਦਾ ਇਹਦੇ ਉੱਤੇ ਕੋਈ ਲਿਬਰਲ ਖਵਾਤੀਨ ਬੋਲਣ। ਮੈਨੂੰ ਲੱਗਦਾ ਇਹਦੇ 'ਤੇ ਬੋਲਣਗੀਆਂ, ਲੇਕਿਨ ਬੁਸ਼ਰਾ ਬੀਬੀ ਤਾਂ ਨਹੀਂ ਬੋਲਣਗੀਆਂ। ਲੇਕਿਨ ਚਲੋ ਚੰਗਾ, ਵਿਚਾਰੀ ਆਇਸ਼ਾ ਜਹਾਂਜ਼ੇਬ ਵਾਸਤੇ ਬੋਲ ਲਓ, ਹੋਰ ਕਿਸੇ ਵਾਸਤੇ ਨਹੀਂ। ਉਹ ਵੀ ਇੱਕ ਔਰਤ ਹੈ, ਉਹਦੇ ਵੀ ਹਕੂਕ ਨੇ ਇਸ ਮੁਲਕ ਦੇ ਵਿੱਚ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸੋਸ਼ਲ ਮੀਡੀਆ ਦੀ ਤਾਕਤ ਹੈ। ਪਾਕਿਸਤਾਨ ਦੇ ਵਿੱਚ 2023 ਦੇ ਵਿੱਚ 71 ਮਿਲੀਅਨ ਸੋਸ਼ਲ ਮੀਡੀਆ ਦੇ ਸਾਰਫੀਨ ਹੋ ਗਏ, ਜਿਨ੍ਹਾਂ ਨੂੰ ਡਿਜੀਟਲ ਦਹਿਸ਼ਤਗਰਦ ਕਿਹਾ ਜਾਂਦਾ, ਜਿਨ੍ਹਾਂ ਦੀ ਵਜ੍ਹਾ ਤੋਂ ਸਾਰੀ ਮੁਸੀਬਤ ਹੈ। ਜਿਹੜੇ ਮੰਨਣ ਨਹੀਂ ਰਹੇ, ਜਿਹੜੇ ਹਰ ਸ਼ੈ ਦਾ ਤੀਆ ਪੌਂਚਾ ਕਰਕੇ ਸਾਹਮਣੇ ਰੱਖ ਦਿੰਦੇ ਨੇ, ਅਤੇ ਜਿਨ੍ਹਾਂ ਦੀ ਵਜ੍ਹਾ ਤੋਂ ਇਸ ਵੇਲੇ ਮੁਲਕੀ ਸਲਾਮਤੀ ਖਤਰੇ 'ਚ ਪਈ ਹੈ। ਮੀਡੀਆ ਦੀ ਇੰਨੀ ਤਾਕਤ ਹੈ ਕਿ ਉਹ ਪਾਲਿਸੀ 'ਤੇ ਅਸਰਅੰਦਾਜ਼ ਹੋ ਰਹੇ ਨੇ, ਮਾਸ਼ਰੇ ਦੇ ਵਿੱਚ ਪੋਲਰਾਈਜੇਸ਼ਨ ਦਾ ਸਬਬ ਬਣ ਰਹੇ ਨੇ। ਇਹ ਗੱਲਾਂ ਤਾਂ ਹਕੀਕਤ ਨੇ, ਪਹਿਲੇ ਵਾਲੀਆਂ ਸਾਰੀਆਂ ਪੋਲਰਾਈਜੇਸ਼ਨ ਵਾਲੀ ਹਕੀਕਤ ਨਹੀਂ। ਇਹ ਐਹਸਨ ਇਕਬਾਲ ਸਾਹਿਬ ਕਹਿਣ ਡਏ ਨੇ। ਜ਼ਰਾ ਚੈੱਕ ਕਰੋ ਕਿ 71 ਮਿਲੀਅਨ ਜਿਹੜੇ ਲੋਕ ਨੇ ਉਹ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕਿ ਪੋਲਰਾਈਜੇਸ਼ਨ ਦਾ। ਉਹ ਭਾਈ ਪੋਲਰਾਈਜੇਸ਼ਨ ਨਹੀਂ ਕਰ ਰਹੇ, ਬਲਕਿ ਉਹ ਤੁਹਾਡੀ ਗੰਦਗੀ ਸਾਹਮਣੇ ਰੱਖ ਰਹੇ ਨੇ। ਉਹ ਦੱਸ ਰਹੇ ਨੇ ਵੀ ਤੁਸੀਂ ਕਰ ਕੀ ਰਹੇ ਹੋ। ਇਹ ਉਹ ਤਾਕਤ ਹੈ ਜਿਹਦੀ ਵਜ੍ਹਾ ਤੋਂ ਥੋੜ੍ਹੇ ਬਹੁਤ ਤੁਸੀਂ ਕੋਈ ਹਜੇ ਥੋੜ੍ਹਾ ਬਹੁਤ ਆਸਰਾ, ਵਰਨਾ ਲੋਕਾਂ ਨੂੰ ਤਾਂ ਤੁਸੀਂ ਭੁੰਨ ਕੇ ਖਾ ਜਾਓ। ਅੱਛਾ ਜੀ, ਅਗਲਾ ਬਿਆਨ ਰਾਣਾ ਸਨਾਉਲਾ ਸਾਹਿਬ ਦਾ। ਉਹਨਾਂ ਨੇ ਬਿਆਨ ਦਿੱਤਾ ਕਿ ਉਹ ਜਿਹੜੇ ਖੁਸਰੇ, ਜਿਨ੍ਹਾਂ ਨੇ, ਪੰਜਾਬੀ ਦਾ ਵੀਲੌਗ ਹੈ, ਕਈ ਵਾਰੀ ਲੋਕ ਖੁਸਰੇ ਵਰਡ ਨੂੰ ਭੈੜਾ ਸਮਝਦੇ ਨੇ। ਪੰਜਾਬੀ ਦਾ ਲਫ਼ਜ਼ ਹੈ, ਅਤੇ ਪੰਜਾਬੀ ਤੁਹਾਨੂੰ ਬੜੀ ਭੈੜੀ ਲੱਗਦੀ, ਅੰਗਰੇਜ਼ੀ 'ਚ ਉਹੀ ਲਫ਼ਜ਼ ਕਹੋ ਤਾਂ ਠੀਕ ਹੈ, ਪੰਜਾਬੀ 'ਚ ਕਹੋ ਤਾਂ ਸਨਾਉਲਾ ਮਸਤੀ ਖੇਲ ਤਰ੍ਹਾਂ ਤੁਸੀਂ ਤਬਾਹੀ ਮਚਾ ਦਿੰਦੇ ਉਹਦੀ। ਅਤੇ ਉਹਨਾਂ ਰਾਣਾ ਸਨਾਉਲਾ ਨੇ ਕਿਹਾ ਜਿਹੜੇ ਖਵਾਜਾ ਸਰਾਜ ਸਨ ਉਹਨਾਂ ਮੇਕਅਪ ਜ਼ਿਆਦਾ ਕੀਤਾ ਸੀ, ਇਸ ਲਈ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਤੇ ਉਹ ਫੜ ਨਹੀਂ ਸਕੇ। ਰਊਫ ਹਸਨ ਨੇ ਬੜਾ ਖੂਬਸੂਰਤ ਜੁਮਲਾ ਕਿਹਾ। ਉਹਨਾਂ ਕਿਹਾ ਖੁਸਰੇ ਵੀ ਤੁਹਾਡੇ ਹੀ ਸੀ, ਮੇਕਅਪ ਜ਼ਰਾ ਥੋੜ੍ਹਾ ਜਿਹਾ ਘੱਟ ਕਰ ਲੈਣਾ ਸੀ, ਮੇਕਅਪ ਘੱਟ ਰੱਖ ਲੈਣਾ ਸੀ। ਜਿਵੇਂ ਖਾਣੇ 'ਚ ਮਸਾਲਾ ਘੱਟ ਰੱਖੀਦਾ, ਐਵੇਂ ਮੇਕਅਪ ਘੱਟ ਰੱਖ ਲੈਣਾ ਸੀ ਤਾਂ ਕਿ ਫੜੇ ਜਾਂਦੇ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਰੱਖਣੀ ਕਿ ਕਰਾਚੀ ਦੇ ਵਿੱਚ ਇੱਕ ਇੰਜੀਨੀਅਰ ਨੇ ਆਪਣੀ ਕੰਪਨੀ ਦੇ CEO ਨੂੰ ਕਤਲ ਕਰ ਦਿੱਤਾ। ਵਜ੍ਹਾ ਕੀ ਬਣੀ ਕਿ ਉਹਨਾਂ ਦੀ ਤਨਖਾਹ ਟਾਈਮ 'ਤੇ ਨਹੀਂ ਸੀ ਦਿੱਤੀ। ਇੱਥੋਂ ਹਿਸਾਬ ਲਾ ਲਓ, ਹੁਣ ਉਹ ਬੱਚਾ ਵਿਚਾਰਾ ਜਿਹੜਾ ਇੰਜੀਨੀਅਰ ਹੈ ਸਾਰੀ ਉਮਰ ਜੇਲ੍ਹ 'ਚ ਗੁਜ਼ਾਰੇਗਾ। ਹੁਣ ਇੱਥੋਂ ਹਿਸਾਬ ਲਾ ਲਓ ਕਿ ਕਿੰਨੀ ਗੁਰਬਤ ਔਰ ਕਿੰਨਾ ਪ੍ਰੈਸ਼ਰ ਔਰ ਕਿੰਨੀ ਇਨਫਲੇਸ਼ਨ ਹੈ ਕਿ ਉਹਨੂੰ ਤਨਖਾਹ ਨਹੀਂ ਲੱਭੀ ਤੇ ਉਹਨੇ ਬੰਦਾ ਮਾਰ ਦਿੱਤਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਵਹਾਬ ਰਿਆਜ਼ ਸਾਹਿਬ ਨੂੰ ਫਾਰਿਗ ਕਰ ਦਿੱਤਾ ਹੈ। ਉਹੀ ਵਹਾਬ ਰਿਆਜ਼ ਜਿਨ੍ਹਾਂ ਦੀ ਟੋਟਲ ਜਿਹੜੀ ਵਜ੍ਹਾ ਸੀ ਲੱਗਣ ਦੀ ਕ੍ਰਿਕਟ ਬੋਰਡ ਦੇ ਵਿੱਚ, ਉਹ ਇਹ ਹੀ ਸੀ ਕਿ ਉਹ ਮਾਈਕ ਸ਼ੈਕ ਸਿੱਧਾ ਕਰਦੇ ਸਨ ਮੋਹਸਨ ਨਕਵੀ ਸਾਹਿਬ ਦਾ। ਖੈਰ ਮੋਹਸਨ ਨਕਵੀ ਸਾਹਿਬ ਨੇ ਉਹਨਾਂ ਨੂੰ ਫਾਰਿਗ ਕਰਤਾ। ਖਿਲਾੜੀਆਂ ਨਾਲ ਬਦਤਮੀਜ਼ੀ ਕਰਦੇ ਸਨ, ਆਪ ਤੇ ਚੰਗਾ ਖੇਡੇ ਨਹੀਂ ਸਨ, ਮਾੜਾ ਜਿਹਾ ਵਿਚਾਰਾ ਹੈ ਸੀ ਪਲੇਅਰ, ਤੇ ਉਹਨੂੰ ਇਸ ਥਾਂ 'ਤੇ ਲਾਇਆ ਸੀ। ਉਹਨਾਂ ਦਾ ਵੀ ਅੰਜਾਮ ਹੋ ਗਿਆ, ਇਹੀ ਕਹਿ ਸਕਦੇ ਹਾਂ ਅਸੀਂ। ਅਗਲੀ ਜਿਹੜੀ ਖਬਰ ਹੈ ਉਹ ਸੋਲਰ ਪੈਨਲਾਂ ਦੇ ਬਾਜੀ ਨੇ ਜਿਹੜਾ ਸੋਲਰ ਪੈਨਲ ਦਿੱਤੇ ਨੇ ਉਹਨਾਂ ਦੇ ਉੱਤੇ। ਲੇਕਿਨ ਮੈਂ ਤੁਹਾਡੇ ਰੱਖਣੇ ਚਿੱਠੀ ਪੱਤਰ, ਇਹ ਵੀ ਬੜੀ ਕੰਮ ਦੀ ਖਬਰ ਹੈ। ਇਹ ਕੁਝ ਬਾਹਰੋਂ ਖਬਰਾਂ ਨੇ, ਜਿਸ ਤਰ੍ਹਾਂ ਕਿ ਟਰੰਪ ਨੇ ਗੋਲਫ ਦਾ ਜਿਹੜਾ ਉਹ ਇਨਵੀਟੇਸ਼ਨ ਦਿੱਤਾ ਆਪਣਾ ਬਾਈਡਨ ਨੂੰ ਕਿ ਆ ਮੇਰੇ ਨਾਲ ਖੇਡ, ਕਿਉਂਕਿ ਬਾਈਡਨ ਸਾਹਿਬ ਆਉਂਦੇ ਨੇ ਮੈਂ ਤਗੜਾ ਹਾਂ, ਜੇ ਮੈਂ ਬੁੱਢਾ ਨਹੀਂ ਹੋਇਆ, ਮੈਂ ਬਿਲਕੁਲ ਠੀਕ ਠਾਕ ਹਾਂ ਅਤੇ ਮੇਰੀ ਉਮਰ ਦਾ ਕੋਈ ਮਸਲਾ ਨਹੀਂ ਹੈਗਾ। ਅਤੇ ਉਹ ਟਰੰਪ ਨੇ ਆਖਿਆ ਵੀ ਆਓ। ਇਸੇ ਤਰ੍ਹਾਂ ਖਵਾਜੇ ਅਤੇ ਡੱਡੂ ਦਾ ਵੀ ਇੱਕ ਮੁਕਾਲਮਾ ਹੈ, ਉਹ ਵੀ ਤੁਹਾਡੇ ਸਾਹਮਣੇ ਰੱਖਣਾ, ਉਹ ਕੱਲ੍ਹ ਵਾਲੇ ਵੀਲਾਗ 'ਚ ਰੱਖਾਂਗੇ ਜ਼ਾਹਿਰ ਹੈ। ਅਤੇ ਇਸ ਵੇਲੇ ਜਿਹੜਾ ਉਹ ਅਗਲੀਆਂ ਕੁਝ ਖਬਰਾਂ ਤੁਹਾਡੇ ਸਾਹਮਣੇ ਤੁਹਾਡੇ ਚਿੱਠੀ ਪੱਤਰ ਰੱਖ ਲਈਏ। ਸਭ ਤੋਂ ਪਹਿਲਾ ਕੌਮੈਂਟ ਜਿਹੜਾ ਉਹ ਖੁਰਮ ਨਦੀਮ ਸਾਹਿਬ ਨੇ, ਉਹ ਕਹਿੰਦੇ ਨੇ ਬ੍ਰਿਗੇਡੀਅਰ ਇਮਤਿਆਜ਼ ਦਾ ਜਿਹੜਾ ਇਬਰਤਨਾਕ ਅੰਜਾਮ ਹੈ ਉਹ ਇੱਕ ਲਮੀਆ ਫਿਕਰ ਹੈ, ਲਮਹਾ ਫਿਕਰੀਆ ਹੈ। ਖੁਦਾ ਤਾਲਾ ਸਾਨੂੰ ਸਾਰਿਆਂ ਨੂੰ ਹਦਾਇਤ ਦੇ ਅਤੇ ਬੁਰੀ ਔਲਾਦ ਦੇ ਸ਼ਰ ਤੋਂ ਬਚਾਏ। ਅਗਲੀ ਹੈ ਜੀ ਜਸਟਿਸ ਜਹਾਂਗੀਰੀ ਸਾਹਿਬ ਨੂੰ ਪੂਰੀ ਕੌਮ ਦਾ ਸਲਾਮ ਹੈ। ਇਹੋ ਜਿਹੀਆਂ ਸ਼ਖਸੀਆਤ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਹਕੀਕੀ ਆਜ਼ਾਦੀ ਸਾਨੂੰ ਨਸੀਬ ਹੋਏਗੀ ਔਰ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਜਿਹੜਾ ਇਸ ਵੇਲੇ ਜ਼ੁਲਮ ਹੈ ਉਹਦੇ ਤੋਂ ਸਾਡੀ ਜਿਹੜੀ ਜਾਨ ਖਲਾਸੀ ਹੋਏਗੀ। ਇਹ ਰਾਣਾ ਆਰਿਫ ਸਾਹਿਬ ਨੇ ਕਿਹਾ।
ਅੱਛਾ ਜੀ, ਮੋਹਸਨ ਖਾਨ ਸਾਹਿਬ ਕਹਿੰਦੇ ਨੇ ਕਿ ਡਾਕਟਰ ਸਾਹਿਬ ਓਵਰਸੀਜ਼ ਪਾਕਿਸਤਾਨੀਆਂ ਤੇ 12,500 ਇਕਾਨਮੀ ਕਲਾਸ ਦੇ ਟਿਕਟ ਦੇ ਉੱਤੇ ਲਾਤਾ ਹੈ। ਆਓ ਜੀ, ਕੋਈ $1,000 ਲਾਇਆ ਮੇਰਾ ਖਿਆਲ ਬਿਜ਼ਨਸ ਕਲਾਸ ਦੇ ਉੱਤੇ, ਤਾਂ ਕਿ ਕੋਈ ਕਾਰੋਬਾਰੀ ਬੰਦਾ ਪਾਕਿਸਤਾਨ ਨਾ ਵੜੇ। ਤੇ ਇਹ ਜਿਹੜੇ ਅਮਰੀਕਾ ਤੋਂ ਵੀ ਡਾਕਟਰਸ ਜਾਂ ਦੂਸਰੇ ਜਿਹੜੇ ਲੋਕ ਬਿਜ਼ਨਸ ਕਲਾਸ ਨੂੰ ਅਫੋਰਡ ਕਰ ਸਕਦੇ ਸਨ, ਉਹ ਪਾਕਿਸਤਾਨ ਜਾਂਦੇ ਸਨ, ਉੱਥੇ ਕੋਈ ਸ਼ਾਪਿੰਗ ਕਰਦੇ ਸਨ, ਉਹਨਾਂ ਟੈਕਸ ਹੀ ਇੰਨਾ ਲਾਤਾ, ਲੋਕੀ ਹੁਣ ਉੱਧਰ ਨੂੰ ਜਾਣ ਵੱਲੋਂ ਹੀ ਜਿਹੜਾ ਗੁਰੇਜ਼ ਕਰਨ ਡਏ ਨੇ। ਤੇ ਇਕੋਨਮੀ ਤੇ ਵੀ ਲਾਤਾ। ਉਹ ਆਂਦੇ ਨੇ ਕਿ ਓਵਰਸੀਜ਼ ਪਾਕਿਸਤਾਨੀਆਂ ਦੇ ਉੱਤੇ ਜਿਹੜਾ ਟੈਕਸ ਲਾਇਆ, ਇਹ 'ਤੇ ਰੌਸ਼ਨੀ ਪਾਓ, ਕੋਈ ਚਾਨਣ ਪਾਓ। ਅਰਬ ਮੁਲਕਾਂ ਦੇ ਵਿੱਚ 48 ਸੈਂਟੀਗ੍ਰੇਡ ਦੇ ਵਿੱਚ ਕੰਮ ਕਰਕੇ ਕਫੀਲ ਨੂੰ ਕਮਿਸ਼ਨ ਵਗੈਰਾ ਵੀ ਦੇ ਕੇ ਉਹਦੇ ਕੋਲੋਂ ਬਾਕੀ ਪੈਸੇ ਲੈ ਕੇ ਅਸੀਂ ਜਿਸ ਵੇਲੇ ਪਾਕਿਸਤਾਨ ਅੱਪੜਦੇ ਆਪਣੇ ਘਰ ਵਾਲਿਆਂ, ਤੇ ਹਕੂਮਤ ਕੀ ਸਾਡੀਆਂ ਹੱਡੀਆਂ ਤੋਂ ਗੋਸ਼ਤ ਵੀ ਲਾਉਣਾ ਚਾਹੁੰਦੀ ਹੈ। ਇਹ ਵਾਕਈ ਅਫਸੋਸ ਦੀ ਗੱਲ ਹੈ ਕਿ ਇਕਾਨਮੀ ਕਲਾਸ 'ਤੇ ਵੀ 12,500 ਨਾਲ ਟੈਕਸ ਲਾਤਾ ਹੈ। ਲੇਕਿਨ ਤੁਹਾਨੂੰ ਇਮਰਾਨ ਖਾਨ ਨੇ ਦੱਸਿਆ ਨਹੀਂ ਸੀ ਕਿ ਮੈਂ ਤਾਂ ਬਰਦਾਸ਼ਤ ਕਰ ਲਾਂਗਾ, ਤੁਹਾਡੇ ਕੋਲੋਂ ਨਹੀਂ ਹੋਈ। ਤੁਸੀਂ ਉਦੋਂ ਨਿਕਲੇ ਕਿਉਂ ਨਹੀਂ ਚੰਗੀ ਤਰ੍ਹਾਂ? ਅੱਜ ਵੀ ਅਗਰ 1 ਲੱਖ ਬੰਦਾ ਪਾਕਿਸਤਾਨ 'ਚ ਕਿਸੇ ਵੇਲੇ ਵੀ ਨਿਕਲ ਆਵੇ, ਇਹ ਹਕੂਮਤ ਵੀ ਡਿੱਗ ਪੈਗੀ। ਜ਼ਾਹਿਰ ਨਿਕਲ ਆਵੇ ਦਾ ਮਤਲਬ ਇਹ ਨਹੀਂ ਵੀ ਅੱਗ ਲਾਉਣੀ ਹੈ, ਕਾਨੂੰਨ ਦੇ ਮੁਤਾਬਕ ਨਿਕਲੇ, ਆਈਨ ਦੇ ਮੁਤਾਬਕ ਨਿਕਲੇ, ਕੋਈ ਭੰਨ ਤੋੜ ਨਹੀਂ ਕਰਨੀ। ਲੇਕਿਨ ਉਹ ਬਾਹਰ ਨਿਕਲੇ ਔਰ ਕਵੇ ਕਿ ਹੁਣ ਵਾਪਸ ਨਹੀਂ ਜਾਣਾ ਜਦੋਂ ਤੱਕ ਹਕੂਮਤ ਨਾ ਡਿੱਗੇ। ਇਹ 2 ਘੰਟਿਆਂ 'ਚ ਹਕੂਮਤ ਡਿੱਗ ਜਾਏਗੀ। ਇਮਰਾਨ ਖਾਨ 2 ਘੰਟਿਆਂ ਜੇਲ੍ਹ ਤੋਂ ਬਾਹਰ ਆ ਜਾਏਗਾ। ਮੁਸੀਬਤ ਇਹ ਹੈ ਕਿ ਅਸੀਂ ਵੀ ਇਕੱਲੇ ਆਪਣੇ ਤੇ ਜ਼ੁਲਮ ਜਿਹੜਾ ਬਰਦਾਸ਼ਤ ਕਰਨ ਡਏ ਹਾਂ, ਲੇਕਿਨ ਰਲ ਕੇ ਆਪਣਾ ਜਮਹੂਰੀ ਹੱਕ ਇਸਤੇਮਾਲ ਕਰਨ ਨੂੰ ਤਿਆਰ ਨਹੀਂ। ਤੇ ਮੇਰੇ ਕੋਲ ਸਵਾਲ ਪੁੱਛਦੇ ਹੋ ਕਿ ਪਬਲਿਕ ਕਦੋਂ ਨਿਕਲੇਗੀ? ਜਨਾਬ, ਅਸੀਂ ਵੀ ਇੰਤਜ਼ਾਰ ਕਰਨ ਡਏ ਹਾਂ, ਜਿਸ ਵੇਲੇ ਨਿਕਲੇਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ 8 ਫਰਵਰੀ ਨੂੰ ਉਹ ਨਿਕਲੇ ਨੇ ਔਰ ਵੋਟ ਪਾਇਆ, ਲੇਕਿਨ ਸਾਨੂੰ ਇਤਜਾਜ ਵਾਸਤੇ ਵੀ ਨਿਕਲਣਾ ਪੈਣਾ। ਉਸ ਤੋਂ ਬਗੈਰ ਮਾਮਲਾ ਚੱਲਣਾ ਨਹੀਂ, ਇਹੀ ਹੋਣਾ ਜੇ ਵਰਨਾ। ਅੱਛਾ ਜੀ, ਅਗਲਾ ਇਹਨਾਂ ਨੇ ਕਿਹਾ ਗਜ਼ਾਲਾ ਆਰਿਫ ਸਾਹਿਬਾ, ਉਹਨਾਂ ਨੇ ਆਖਿਆ ਕਿ ਸਾਨੂੰ ਬੜਾ ਫਖਰ ਹੈ ਆਪਣੇ ਯੰਗਸਟਰਸ ਦੇ ਉੱਤੇ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ ਔਰ ਇਹਨਾਂ ਨੂੰ ਨੱਥ ਪਾਈ ਹੋਈ ਹੈ। ਇਹ ਜਿੰਨੇ ਵੀ ਇਸ ਵੇਲੇ ਗੁਰਗੇ ਨੇ ਇਹਨਾਂ ਨੂੰ। ਅਗਲੀ ਖਬਰ ਹੈ ਕਿ ਜੀ ਇਹ ਤੁਸੀਂ ਇੱਕ ਜਿਹੜਾ ਨਾ ਕੌਮੈਂਟ ਜ਼ਰੂਰ ਪੜ੍ਹਿਆ ਕਰੋ। ਵੇਖੋ, ਮੈਂ ਕੌਮੈਂਟ ਪੜ੍ਹਨ ਨੂੰ ਮੇਰਾ ਰੋਜ਼ ਹੀ ਦਿਲ ਕਰਦਾ, ਪਰ ਕੌਮੈਂਟ ਤਾਂ ਬਹੁਤ ਜ਼ਿਆਦਾ ਹੋ ਗਏ ਨੇ ਹੁਣ, ਠੀਕ ਹੈ ਨਾ ਜੀ। ਕੌਮੈਂਟ ਦੀ ਤਾਦਾਦ ਤੇ ਕਈ ਗੁਣਾ ਜ਼ਿਆਦਾ ਹੋ ਗਈ, ਕਿਉਂਕਿ ਅਸੀਂ ਤੁਹਾਨੂੰ ਅਪੀਲ ਕਰਦੇ ਕਿ ਕੌਮੈਂਟ ਕਰਨ ਦੇ ਨਾਲ ਸਾਡਾ ਜਿਹੜਾ ਫਾਇਰਵਾਲ ਦੇ ਉੱਤੇ ਅਸਰ ਉਹਦਾ ਅਸਰ ਵੀਲੌਗ ਦੇ ਉੱਤੇ ਘੱਟ ਪੈਂਦਾ ਹੈ। ਤੇ ਕੌਮੈਂਟ ਬਹੁਤ ਹੋ ਗਏ ਨੇ, ਲੇਕਿਨ ਉਹ ਜਿਹੜੇ ਤਾਮੀਰੀ ਕੌਮੈਂਟ ਨੇ ਉਹ ਘੱਟ ਗਏ ਨੇ, ਕ੍ਰਿਟੀਕਲ ਕੌਮੈਂਟ ਘੱਟ ਗਏ ਨੇ। ਉਹਨਾਂ ਦੀ ਬੜੀ ਲੋੜ ਹੈ। ਇਸ ਲਈ ਮੈਂ ਤੁਹਾਨੂੰ ਆਂਦਾ ਰਹਿਣਾ ਵੀ ਉਹ ਕੌਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਅਸੀਂ ਤੁਹਾਡੇ ਕੋਲ ਸਿੱਖਣਾ ਚਾਹੁੰਦੇ ਔਰ ਚਾਹੁੰਦੇ ਕਿ ਤੁਹਾਡੀ ਗੱਲ ਜਿਹੜੀ ਉਹ ਗਾਂ ਉਹਦੇ ਤੋਂ ਕੋਈ ਹੋਰ ਵੀ ਸਿੱਖੇ। ਬਸ ਜਿਵੇਂ ਹੁਣ 12,500 ਵਾਲਾ ਇਹਨਾਂ ਕੌਮੈਂਟ ਕੀਤਾ, ਸਾਡੀ ਇੱਥੇ ਤੱਕ ਨਹੀਂ ਸੀ, ਹਾਲਾਂਕਿ ਸਾਨੂੰ ਪਤਾ ਸੀ ਇਸ ਖਬਰ ਦਾ, ਲੇਕਿਨ ਇਹਨਾਂ ਨੇ ਇੱਥੇ ਸਾਡੀ ਤੱਕ ਪਵਾਈ। ਅਸੀਂ ਉੱਤੇ ਗੱਲ ਕੀਤੀ, ਨਾਲ ਤੁਹਾਨੂੰ ਬਿਜ਼ਨਸ ਕਲਾਸ ਦੀ ਵੀ ਦੱਸੀ ਹੈ, ਸਾਰੀ ਗੱਲ ਦੱਸੀ ਵੀ ਇਸ ਟੈਕਸ ਦਾ ਮੁਲਕ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਣਾ। ਬਿਜ਼ਨਸ ਕਲਾਸ ਤੇ ਤੁਹਾਡਾ ਵੀ ਦਿਲ ਹੋਣਾ, ਲਾਓ ਉਹਨਾਂ ਦੇ ਉੱਤੇ ਲਾਓ। ਨਹੀਂ, ਉਹ ਵੀ ਨਹੀਂ ਲਾਉਣਾ ਚਾਹੀਦਾ। ਤੁਸੀਂ ਜਿਸ ਵੇਲੇ ਉਹ ਟਿਕਟ ਹੀ ਇੰਨੀ ਮਹਿੰਗੀ ਕਰ ਦਿਓਗੇ, ਲੋਕ ਆਉਣਗੇ ਹੀ ਨਹੀਂ ਪਾਕਿਸਤਾਨ 'ਚ, ਕੋਈ ਖਰਚਾ ਹੀ ਨਹੀਂ ਕਰਨਗੇ। ਉਹ $1,000 ਤੁਸੀਂ ਉਹਨਾਂ ਕੋਲ ਟੈਕਸ ਲੈਣ ਦੇ ਚੱਕਰ ਜਿਹੜਾ ਉਹਨਾਂ 10-20 ਹਜ਼ਾਰ ਪਾਕਿਸਤਾਨ 'ਚ ਖਰਚ ਕਰਨਾ ਸੀ, ਉਹ ਤੋਂ ਵੀ ਭਜਾਤਾ ਤੁਸੀਂ ਉਹਨਾਂ ਨੂੰ। ਤੇ ਇਹ ਥੋੜ੍ਹੀ ਜਿਹੀ ਅਕਲਮੰਦੀ ਦੀ ਇੱਥੇ ਗੁੰਜਾਇਸ਼ ਹੈ, ਲੇਕਿਨ ਲੱਗਦਾ ਨਹੀਂ ਕਿ ਕਰਨ। ਅੱਛਾ ਜੀ, ਅਗਲੀ ਜਿਹੜੀ ਹੈ ਨਾ ਜੀ, ਉਹ ਅਰਾਈ ਸਾਹਿਬ ਨੇ ਉਹਨਾਂ ਆਖਿਆ ਜੀ ਕਦੀ ਮੌਕਾ ਮਿਲੇ ਤੇ ਲੋਕਾਂ ਨੂੰ ਇੱਕ ਫਲਸਫਾ ਜ਼ਰੂਰ ਸਮਝਾਉਣਾ। ਲੋਕ ਇਮਰਾਨ ਖਾਨ ਦੇ ਗਰਵੀਦਾ ਇਸ ਲਈ ਨਹੀਂ ਕਿ ਉਹ ਇੱਕ ਹੀਰੋ ਹੈ, ਬਹੁਤ ਦੂਸਰੇ ਵੀ ਬੜੇ ਸਾਰੇ ਹੀਰੋ ਨੇ ਪਾਕਿਸਤਾਨ 'ਚ। ਲੋਕਾਂ ਨੂੰ ਗੱਲ ਇਹ ਸਮਝਾਉਣੀ ਹੈ ਕਿ ਉਹ ਮਰਦੇ ਮੁਜਾਹਿਦ ਹੈ, ਇਖਲਾਸ ਦੇ ਨਾਲ ਕੰਮ ਕਰਦਾ। ਇਸ ਮੁਲਕ ਦੇ ਆਵਾਮ ਔਰ ਪੂਰੀ ਉਮਤ ਮੁਸਲਮਾਨ ਲਈ ਸਿਰਫ ਅੱਲਾ ਦੀ ਖੁਸ਼ਨੂਦੀ ਲਈ ਉਹ ਕੰਮ ਕਰਦਾ, ਉਹ ਕੋਈ ਜ਼ਾਤੀ ਫਾਇਦੇ ਵਾਸਤੇ ਕੰਮ ਨਹੀਂ ਕਰਦਾ। ਇਸ ਲਈ ਅੱਲਾ ਨੇ ਲੋਕਾਂ ਦੇ ਦਿਲਾਂ 'ਚ ਉਹਦੀ ਇੱਜ਼ਤ ਤੇ ਮੁਹੱਬਤ ਪਾ ਦਿੱਤੀ ਹੈ। हदीस शरीफ का भी वो दस रहे हैं कि अगर आप चाहें तो मैं इसका पूरा रेफरेंस भेज दूंगा। वो सानू कहन डे ने मैं हदीस शरीफ भेज देंगा कि जब अल्लाह किसी से प्यार करता है तो कैसे लोगों के दिलों में उसकी मोहब्बत डाल देता है। तो सबक ये यही है कि सानू अल्लाह की खुशनूदी तो लोगों की बेहतरी लिए काम करना चाहिए। फिर साड़ियाँ इज्जत रखने वाला जोड़ा वो खुद ही अल्लाह की ज़ात है, तो साड़ियाँ इज्जत भी वो रखता है, तो सानू जोड़ा वो बचा के भी रखता सारे कामों चों, जी कोई शक नहीं। लो जी, मैनू दिओ इजाज़त, ते रब रख।